पंजाबी यूनियन के प्रबंध हेठ सरदार तरनजीत सिंह बुतालिया होरां दी किताब मेरा घर दा सफर लैंदे पंजाब वापसी का मुख विखाली इकट्ठ होया, जिहदे विच मां बोली के महान सेवकां भरवीं रलत कीती। इकट्ठ की सदारत साबिक चीफ जस्टिस ऑफ पाकिस्तान जवाद एस खाजा होरां कीती। डॉक्टर तरनजीत सिंह होरां दे इस सफरनामे उत्ते गलबात करदिआं आगूआं आखिया कि अपने घर वाल परत के आउण दे तजर्बे नूं लिखण वाले ने अपनी सुच्ची मुहब्बत नूं अखरां दा रूप दे के जिवें दिल कढ के वर्किआं उत्ते सजा दिता है। जिस तरह लिखिया गया है, मेरा ख्याल है कि कलम नाल ये गल्लां नहीं लिखिया गई, रूह नाल ते दिल नाल लिखिया गई गल्लां ने, और इसलिए मेरे भी दिल ते रूह ते असर किया। मैं यही कहांगा कि जी आयां नूं, तुहाडी घर दी वापसी हो गई है, हुण बह जाओ इत्थे आके कुछ चिर इत्थे दे लोकां दे भी जिहड़े है ने कुछ दुआवां ने, कुछ असीसां ने, कुछ प्यार है उन्हां दा, ਉਹ ਸਾਂਝੇ करके जाओ। बुतालिया फैमिली ने गुजरावाले वास्ते बहुत कुछ किया होया है। इन्हां ने जिहड़े एक पहली किताब लिखी है इहदे ते बस नहीं होनी चाहिए सी, ये इस तो अगे सिलसिला ये जारी रखण बुतालिया साहब, असीं इन्हां नूं एप्रीशिएट करते हैं इन्हां दी जरूरत नूं, और जो इन्हां ने लिखा है आवन वाले वेड़िਆਂ वास्ते एक रस्ता बनाएगा जिहड़े होर लोकां वास्ते, और जिहड़ियां साडीआं आपसी नफरतां एवें ਦੀਆਂ ਅਸੀਂ खड़ियां कीतियां होईयां। ਹੁਣ ਇਹਨਾਂ ਰਿਆਸਤਾਂ ਨੇ ਜੋ ਕੁਝ ਕਰਨਾ ਸੀ ਉਹ ਤੇ ਸਾਰਾ ਕੁਝ ਕਰ ਲਿਆ, ਥੋੜਾ ਜਿਹਾ ਇੱਥੋਂ ਦੇ ਲੋਕਾਂ ਵਾਸਤੇ ਨਰਮੀ ਪੈਦਾ ਕਰ ਦੇਣ। ਇਸ ਕਿਤਾਬ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਨੇ ਆਪਣੇ ਖਾਨਦਾਨ ਔਰ ਪਾਕਿਸਤਾਨ ਦਾ ਜਿਹੜਾ ਉਹਨਾਂ ਦਾ ਹਿੱਸਾ ਸੀ, ਔਰ ਇੱਥੇ ਉਹ ਬੁਤਾਲਾ ਫੈਮਿਲੀ ਜਿਹੜੀ ਗੁਜਰਾਂਵਾਲੇ ਦੇ ਵਿੱਚ ਰਹਿੰਦੀ ਸੀ, ਉਹ ਤਾਰੀਖ ਸਾਰੀ ਇਕੱਠੀ ਕਰਕੇ ਤੇ ਸਾਡੇ ਪੰਜਾਬ ਨੂੰ ਦੇ ਦਿੱਤੀ ਹੈ ਕਿ ਅਸੀਂ ਐਸਾ ਤੇ ਤੁਸੀਂ ਐਸ ਹੋ। लिहाजा इस किताब के नाल साडी जुरत पैदा होवेगी, साडी मुहब्बत पैदा होवेगी। तरनजीत सिंह बुतालिया होरां दी लिखत उत्ते गल करदिआं जिथे बुतालिया फैमिली दा माजी जेरे बहस आया, उत्थे ही लिखारी दी अपनी मिट्टी नाल मुहब्बत दा जज्बा भी तबसरियां दा हिस्सा बनिया। सर तुहाडी किताब पढ़ के, गुजरांवाला दा सफ़र देख के, गुजरांवाला तो ही रंजीत सिंह और गुजरांवाला तो बुतालिया पैदा होया, और तुसी फखर जिहड़ा महसूस कर रहे हो, मैं नहीं लगदा असी फखर महसूस कर रहे हैं। ਅਸੀਂ ਫਿਰ ਇੱਕ ਵਾਰੀ ਸ਼ੁਕਰਗੁਜ਼ਾਰ ਹਾਂ ਆਪਣੇ ਮਹਿਮਾਨ ਖਸੂਸੀ ਜਨਾਬ ਸਰਦਾਰ ਤਰਨਜੀਤ ਸਿੰਘ ਹੋਰਾਂ ਦੇ ਤੇ ਚੀਫ ਜਸਟਿਸ ਆਫ ਪਾਕਿਸਤਾਨ ਫਾਰਮਰ ਜਨਾਬ ਖਾਜਾ ਸਾਹਿਬ ਦੇ, ਔਰ तमाम ਉਹਨਾਂ ਦੋਸਤਾਂ ਦੇ ਜਿਹੜੇ ਸਾਡੀ ਦਾਵਤ ਤੇ ਤਸ਼ਰੀਫ ਲਿਆਏ ਤੇ ਸਾਡਾ ਮਾਣ ਵਧਾਇਆ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਇਹਨਾਂ ਨੇ ਇੱਥੇ ਆ ਕੇ ਜਿਸ ਤਰੀਕੇ ਦੇ ਨਾਲ ਆਪਣੇ ਪੁਰਖਾਂ ਨੂੰ ਲੱਭਿਆ, ਮੈਨੂੰ ਉਸ ਵੇਲੇ ਬਹੁਤ ਹੀ ਜ਼ਿਆਦਾ ਮੈਂ ਜਜ਼ਬਾਤੀ ਹੋਇਆ ਕਿ ਅੱਛਾ ਇਸ ਤਰ੍ਹਾਂ ਵੀ ਚੀਜ਼ਾਂ ਟਰੈਵਲ ਕਰਦੀਆਂ ਨੇ। ਇਹ ਜਿਹੜੀਆਂ ਚੀਜ਼ਾਂ ਨੇ ਨਿੱਕੀਆਂ ਨਿੱਕੀਆਂ, ਇਹ ਵੇਖਣ ਨੂੰ ਬਹੁਤ ਛੋਟੀਆਂ ਨੇ, ਲੇਕਿਨ ਇਹਨਾਂ ਦੇ ਪਿੱਛੇ ਦਰਦ, ਇਹਨਾਂ ਦੇ ਪਿੱਛੇ ਆਪਣੀ ਜ਼ਮੀਨ ਨਾਲ ਵਿਛੜਨ ਦਾ ਇੱਕ ਜਿਹੜਾ ਹੈ ਉਹ ਬਹੁਤ ਹੀ ਹੋਰ ਤਰ੍ਹਾਂ ਦੀ ਚੀਜ਼ ਹੈਗੀ ਹੈ। ਮੈਂ ਸਿਰਫ ਇੱਥੇ ਇੰਨੀ ਗੱਲ ਕਰਾਂਗਾ ਕਿ ਇਹੋ ਜਿਹੀਆਂ ਕਿਤਾਬਾਂ ਨੂੰ ਮਜ਼ਹਬ ਦੀ ਸਾਣ ਉੱਤੇ ਨਾ ਲਾਇਆ ਜਾਵੇ। ਉਹਦੀ ਵਜ੍ਹਾ ਹੈ ਕਿ ਇਹਨਾਂ ਦੇ ਆਰਟੀਕਲਸ ਜਿਹੜੇ ਨੇ ਉਹਨਾਂ ਦੇ ਅੰਦਰ ਇਮੋਸ਼ਨਸ ਐਸੇ ਹੈ ਸਨ ਕਿ ਇਹ ਇਸ ਤਰ੍ਹਾਂ ਫੀਲ ਹੁੰਦਾ ਸੀ ਕਿ ਸ਼ਾਇਦ ਇਹ ਚੀਜ਼ ਸਾਡੇ ਨਾਲ ਜਾਂ ਸਾਡੀ ਫੈਮਿਲੀ ਨਾਲ ਬੀਤ ਰਹੀ ਹੋਵੇ ਜਾਂ ਬੀਤੀ ਹੋਵੇ, ਔਰ ਅਸੀਂ ਇੱਕ ਫੀਲ ਕੀਤੀ ਇਹ ਚੀਜ਼। ਔਰ ਜਿਵੇਂ ਜਿਵੇਂ ਇਹਨਾਂ ਦੀ ਕਿਤਾਬ ਟਰਾਂਸਲੇਟ ਕਰਦੇ ਗਏ ਹਾਂ, ਮੇਰਾ ਖਿਆਲ ਹੈ ਕਿ ਅਸੀਂ ਉਸ ਦੇ ਅੰਦਰ ਨਾ ਪੰਜਾਬੀ 'ਚ ਇੱਕ ਲਫ਼ਜ਼ ਇਸਤੇਮਾਲ ਹੁੰਦਾ ਖੁੱਭਦੇ ਗਏ ਹਾਂ, ਅਤੇ ਬੜੀ ਇਸ ਚੀਜ਼ ਦੀ ਸਾਨੂੰ ਖੁਸ਼ੀ ਹੋਈ ਕਿ ਅਸੀਂ ਇਹਨਾਂ ਦੀ ਕਿਤਾਬ ਟਰਾਂਸਲੇਟ ਕੀਤੀ ਹੈ। ਅਤੇ ਮੈਂ ਸਾਰਿਆਂ ਨੂੰ ਰਿਕੁਐਸਟ ਇਹੀ ਕਰਾਂਗਾ ਅਤੇ ਕੋਸ਼ਿਸ਼ ਕਰੋ ਕਿ ਕਿਤਾਬ ਨੂੰ ਪੜ੍ਹੋ। ਪੜ੍ਹਨ ਤੋਂ ਬਾਅਦ ਜੋ ਵੀ ਇਸ ਕਿਤਾਬ ਦੇ ਅੰਦਰ ਮੈਸੇਜ ਆਏ ਨੇ, ਜਦੋਂ ਤੁਸੀਂ ਪੜ੍ਹੋਗੇ ਉਹਨੂੰ ਫੀਲ ਵੀ ਕਰੋਗੇ ਅਤੇ ਉਸ ਨੂੰ ਸਮਝੋਗੇ ਵੀ। ਡਾਕਟਰ ਤਰਨਜੀਤ ਸਿੰਘ बुतालिया ਹੋਰਾਂ ਗੱਲਬਾਤ ਕਰਦਿਆਂ ਆਖਿਆ ਕਿ ਮੇਰਾ ਘਰ ਦਾ ਸਫ਼ਰ ਮੇਰੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਤੇ ਅਨਮੁੱਲੀ ਦੌਲਤ ਹੈ, ਜਿਹਦੇ ਵਿੱਚ ਪਾਕਿਸਤਾਨ ਵਾਸਤੇ ਭਰਾਵਾਂ ਦੀਆਂ ਮੁਹੱਬਤਾਂ ਵੀ ਸ਼ਾਮਿਲ ਨੇ। मेहराब जी ने ठीक किया है। एक द्वितीय कैरेक्टर है, एक मेरा दो जहादाद खान नवाब ऑफ अंब की फैमिली, तनोली फैमिली, जिहदे नाल साडी जिद्दी दुश्मनी रही है। ਅਸੀਂ 1800 ਤੋਂ ਲੈ ਕੇ 1835 ਤੱਕ ਸਾਡੇ ਪਰਿਵਾਰ ਆਪਸ ਵਿੱਚ ਰਣਜੀਤ ਸਿੰਘ ਦੇ ਫॉर ਐਂਡ ਅਗੇਂਸਟ 10 ਲੜਾਈਆਂ ਲੜੀਆਂ ਸੀ। ਹੁਣ ਉਹ ਮੇਰਾ ਦੋਸਤ ਹੈ, ਤੇ ਇੱਕ ਮੈਂ ਤੇ ਇੱਕ ਕਾਲਾ ਮੋਰ, ਇਹ ਮੈਨੂੰ ਜੀ ਆਪਣੇ ਘਰ ਲੈ ਕੇ ਗਿਆ। ਤੇ ਮੈਂ ਐਂਡ ਕਰਾਂਗਾ ਇਹਦੇ ਤੇ ਮੈਂ ਕਈ ਨਜ਼ਮਾਂ ਵੀ ਲਿਖੀਆਂ ਇਹਦੇ ਅੰਦਰ, ਪਰ 4 ਲਾਈਨਾਂ ਸੁਣਾਵਾਂਗਾ ਤੁਹਾਨੂੰ ਮੈਂ ਕਾਲੇ ਮੋਰ ਤੇ, ਜਿਹਦੇ ਤੇ ਕਿਤਾਬ ਡੈਡੀਕੇਟਡ ਹੈਗੀ ਹੈ ਜੀ। ਬੁਤਾਲੇ ਪਿੰਡ ਵਿੱਚ ਇੱਕ ਮੋਰ ਹਾ, ਬੁਤਾਲੇ ਪਿੰਡ ਵਿੱਚ ਇੱਕ ਮੋਰ ਹਾ, ਇਹ ਕਾਲਾ ਕਲੂਟਾ ਬਹੁਤ ਢੀਠ ਹਾ। ਬੁਤਾਲੇ ਪਿੰਡ ਵਿੱਚ ਇੱਕ ਮੋਰ ਹਾ, ਇਹ ਕਾਲਾ ਕਲੂਟਾ ਬਹੁਤ ਢੀਠ ਹਾ। 72 ਸਾਲ ਇੱਕ ਦੀਵਾਰ ਤੇ ਟੰਗਿਆ ਰਿਹਾ, 72 ਸਾਲ ਇੱਕ ਦੀਵਾਰ ਤੇ ਟੰਗਿਆ ਰਿਹਾ।
ਆਪਣਿਆਂ ਨੂੰ ਘਰ ਬੁਲਾਉਂਦਾ ਰਹੇ। ਮਾਂ ਬੋਲੀ ਦੇ ਸੇਵਕਾਂ ਨਾਲ ਸੱਜੇ ਇਸ ਇਕੱਠ ਦਾ ehtimam ਇਸ ਉਮੀਦ ਨਾਲ ਹੋਇਆ ਕਿ ਚੜ੍ਹਦੇ ਤੇ ਲਹਿੰਦੇ ਪੰਜਾਬ ਵਿੱਚ ਜਿਹੜਾ ਫਾਸਲਾ ਹੈ ਉਹਨੂੰ ਮੁਹੱਬਤਾਂ ਨਾਲ ਕੱਟ ਕੀਤਾ ਜਾਵੇਗਾ। ਅਖੀਰ ਤੇ ਪਾਕਪਤਨ ਤੋਂ ਆਏ ਮਹਿਬੂਬ ਫਰੀਦੀ ਕਵਾਲਾ ਪਰਫਾਰਮੈਂਸ ਦਿੱਤੀ ਤੇ ਹਾਜ਼ਰੀਨ ਤੋਂ ਖੂਬ ਦਾਦ ਵਸੂਲੀ।